ਤੁਸੀਂ ਅਕਸਰ ਗੱਲ ਕਰਦੇ ਆ ਅਨਸਿਕਿਉਰਡ ਡੈਟ ਦੀ। ਥੋੜੀ ਐਗਜ਼ਾਮਪਲਸ ਦਿਓ। ਇੱਕ ਤਾਂ ਚਲੋ ਆਪਾਂ ਨੂੰ ਪਤਾ ਵੀ ਕ੍ਰੈਡਿਟ ਕਾਰਡ ਆ, ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਅਨਸਿਕਿਉਰਡ ਜਿਹੜੇ ਉਹ ਡੈਟ ਹੁੰਦੇ ਆ? ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਉਸ ਦੇ ਅੰਡਰ ਆਉਂਦੇ ਆ। ਜੀ ਬਿਲਕੁਲ, ਇਹਦੇ 'ਚ ਮਲਟੀਪਲ ਚੀਜ਼ਾਂ ਨੇ, ਖਾਸ ਕਰਕੇ ਜਿਹਦੇ 'ਚ ਆਪਾਂ ਬਿਲਕੁਲ ਕ੍ਰੈਡਿਟ ਕਾਰਡ ਜਿਹੜਾ ਸਭ ਤੋਂ ਲਾਰਜ ਅਮਾਊਂਟ ਜਿਹੜਾ ਡੈਟ ਹੁੰਦਾ ਕ੍ਰੈਡਿਟ ਕਾਰਡ ਦਾ ਹੁੰਦਾ, ਤਾਂ ਅਸੀਂ ਬੇਸਿਕਲੀ ਕ੍ਰੈਡਿਟ ਕਾਰਡ ਦੀ ਗੱਲ ਕਰਦੇ ਹਾਂ। ਜਿਹੜਾ ਅਜੇ ਤੱਕ ਹੈ ਨਹੀਂ, ਹਰਜੋਤ ਭਾਜੀ ਇਹਨੂੰ ਥੋੜੀ ਜਿਹੀ ਪੈਰਵਾਈ ਕਰਨਗੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਮੈਡੀਕਲ ਦਾ ਜਿਹੜਾ, ਕਿਉਂਕਿ ਲੋਕਾਂ ਦੇ ਕੋਈ ਇੰਸ਼ੋਰੈਂਸ ਹੈਗੀ ਹੀ, ਸਾਰਿਆਂ ਕੋਈ ਵਾਵਾ ਕੇਅਰ ਹੈਗੀ, ਹੁਣ ਇੰਸ਼ੋਰੈਂਸ ਬੰਦ ਹੋ ਜਾਣੀ ਹੈ। ਸੋ ਜਦੋਂ ਵੀ ਤੁਸੀਂ ਐਮਰਜੈਂਸੀ ਜਾਂਦੇ ਹੋ, ਜਿਹੜਾ $2000 ਦਾ ਪ੍ਰੋਸੀਜਰ ਹੁੰਦਾ, ਕਈ ਵਾਰ ਉਹ 2 ਲੱਖ ਦਾ ਪ੍ਰੋਸੀਜਰ ਕਰ ਦਿੰਦੇ ਨੇ। ਸੋ ਮੈਡੀਕਲ ਡੈਟ ਹੈ ਉਹ ਕਾਫੀ ਅਜੇ ਆਉਣਾ ਸ਼ੁਰੂ ਨਹੀਂ ਹੋਇਆ, ਪਰ ਆਉਣ ਵਾਲੇ ਟਾਈਮ 'ਚ ਦੁਬਾਰਾ ਫਿਰ ਸ਼ੁਰੂ ਹੋ ਜਾਣਾ। ਫਿਰ ਤੁਹਾਡੇ ਬਿਜ਼ਨਸ ਡੈਟਸ ਨੇ, ਤੁਹਾਡੀ ਕੋਈ ਬਿਜ਼ਨਸ ਕਰਦੇ ਪਏ ਹੋ, ਤੁਸੀਂ ਲੀਜ਼ ਲਈ ਹੋਈ ਜਾਂ ਘਰ ਦੀ ਲੀਜ਼ ਦੀ ਆਊਟਸਟੈਂਡਿੰਗ ਲੀਜ਼ ਆ, ਤੁਸੀਂ ਇੱਥੋਂ ਘਰ ਛੱਡਣਾ ਪਿਆ ਜਾਂ ਤੁਹਾਨੂੰ ਆਫਿਸ ਛੱਡਣਾ ਪਿਆ, ਉਹ ਡੈਟ ਤੁਹਾਡਾ ਕਵਰ ਹੋ ਜਾਂਦਾ। ਕੋਈ ਕਿਸੇ ਤਰ੍ਹਾਂ ਦਾ ਬਿਜ਼ਨਸ ਹੈ, ਗੱਡੀ ਜਾਂ ਤੁਹਾਡਾ ਗੱਡੀ ਜਾਂ ਇਕੁਇਪਮੈਂਟ ਹੈ ਕੋਈ ਤੁਹਾਡੇ ਬਿਜ਼ਨਸ ਦਾ ਜਾਂ ਪਰਸਨਲ ਹੈ, ਪਰ ਜਿੰਨਾ ਚਿਰ ਤੁਹਾਡੇ ਕੋਲ ਗੱਡੀ ਜਾਂ ਇਕੁਇਪਮੈਂਟ ਹੈਗਾ ਉਹ ਤਾਂ ਅਸੀਂ ਸੈਟਲ ਨਹੀਂ ਕਰ ਸਕਦੇ। ਪਰ ਇੱਕ ਵਾਰੀ ਜਦੋਂ ਤੁਸੀਂ, ਕਈ ਵਾਰ ਹੁੰਦਾ ਗੱਡੀ ਟੋਟਲ ਹੋ ਗਈ ਜਾਂ ਰੀਪੋ ਹੋ ਗਈ, ਤੁਸੀਂ ਪੇਮੈਂਟ ਨਹੀਂ ਦੇ ਸਕੇ ਕੋਈ ਫਾਈਨੈਂਸ਼ੀਅਲ ਸਿਚੁਏਸ਼ਨ ਕਰਕੇ, ਉਸ ਦੌਰਾਨ ਕੀ ਹੁੰਦਾ ਕਿ ਜਿਹੜਾ ਆਊਟਸਟੈਂਡਿੰਗ ਜਿਹੜਾ ਬੈਲੈਂਸ ਹੁੰਦਾ, ਗੱਡੀ ਵੀ ਤੁਹਾਡੇ ਕੋਲ ਨਹੀਂ ਹੁੰਦੀ ਜਾਂ ਤੁਹਾਡੇ ਕੋਲ ਇਕੁਇਪਮੈਂਟ ਨਹੀਂ ਹੁੰਦਾ, ਔਰ ਆਊਟਸਟੈਂਡਿੰਗ ਬੈਲੈਂਸ ਵੀ ਤੁਹਾਡੇ ਉੱਤੇ ਉਹ ਦੁਬਾਰਾ ਕਲੈਕਸ਼ਨ ਪਾਈ ਜਾਂਦੇ ਨੇ। ਸੋ ਉੱਦਾਂ ਦਾ ਡੈਟ ਜਿਹੜਾ ਉਹਨੂੰ ਵੀ ਇੱਕ ਲਾਰਜ ਅਮਾਊਂਟ ਦੇ ਵਿੱਚ ਆਪਾਂ ਸੈਟਲ ਕਰ ਸਕਦੇ ਹਾਂ। ਹੋਰ ਤੁਹਾਡੀ ਜਿੱਦਾਂ ਕਿ ਡਾਕਟਰਸ ਦੀ ਤੇ ਲਾਇਰਸ ਦੀ ਕਿਸੇ ਤਰ੍ਹਾਂ ਦੀ ਆਊਟਸਟੈਂਡਿੰਗ ਫੀਸ, ਪੇਡੇ ਲੋਨਸ ਵੀ ਆ ਜਾਂਦੇ ਇਹਦੇ ਅੰਡਰ। ਜੀ ਦੁਬਾਰਾ ਬੋਲੋ। ਪੇਡੇ ਲੋਨਸ ਵਗੈਰਾ ਇਹ ਵੀ ਆ ਜਾਂਦੇ ਆ, ਕੋਰਟ ਜੀ ਦੀਆਂ ਪੇਡੇ ਲੋਨ ਆ ਜਜਮੈਂਟਸ ਜਾਂਦੇ ਨੇ, ਇਹ ਪੇਡੇ ਲੋਨ ਵੀ ਆਉਂਦੇ ਨੇ, ਪੇਡੇ ਲੋਨ ਆਉਂਦੇ ਨੇ, ਪਰ ਜਨਰਲੀ ਆਪਣੀ ਕਮਿਊਨਿਟੀ ਦੇ ਵਿੱਚ ਪੇਡੇ ਲੋਨ ਜਿਹੜਾ ਉਹ ਬਹੁਤ ਵੱਡਾ ਪ੍ਰੋਬਲਮ ਨਹੀਂ ਹੈਗੀ। ਖਾਸ ਕਰਕੇ ਆਪਣੀ ਇੰਡੀਅਨ ਕਮਿਊਨਿਟੀ, ਪੰਜਾਬੀ ਭਾਈਚਾਰੇ 'ਚ ਇੰਨੀ ਵੱਡਾ ਇਸ਼ੂ ਨਹੀਂ ਹੈਗਾ। ਇਹ ਜਨਰਲੀ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਇਮੀਗ੍ਰੈਂਟਸ ਬਾਕੀ ਜਿੱਦਾਂ ਜੀ ਐਗਜ਼ੈਕਟਲੀ ਆਪਣੀ ਕਮਿਊਨਿਟੀ 'ਚ ਇੰਨਾ ਵੱਡਾ ਇਸ਼ੂ ਨਹੀਂ ਹੈਗਾ। ਇੱਕ ਜਿਹੜਾ ਹੁਣ ਨਵਾਂ ਕਨਸੈਪਟ ਜਿਹੜਾ ਚੱਲਿਆ ਆ ਵੀ ਬਾਏ ਨਾਓ ਪੇ ਲੇਟਰ, ਉਹ ਕਲਾਰਨਾ ਵਰਗੀ ਆ, ਫਰਮ ਵਰਗੀ ਹੈ, ਇਹ ਵੀ ਬੜੇ ਲੋਕ ਨੇ ਪੈਸੇ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਖਰੀਦੋ ਫਰੋਖਤ ਜਿਹੜੀ ਉਹ ਕਰਵਾ ਕੇ ਬੇਸਿਕਲੀ ਆਪਣੇ ਡੈਟ ਦੇ ਅੰਡਰ ਹੀ ਆ ਜਾਂਦੇ ਆ। ਬਿਲਕੁਲ, ਇਹ ਵੀ ਟੋਟਲੀ, ਇਹ 'ਚ ਵੀ ਮੋਸਟਲੀ ਅਨਸਿਕਿਉਰਡ ਡੈਟ ਆ ਜਾਂਦੇ ਨੇ। ਕਈ ਵਾਰ ਕੀ ਹੁੰਦਾ ਕਿ ਤੁਸੀਂ ਚੀਜ਼ ਲੈ ਲਈ, ਫਰਨੀਚਰ ਲੈ ਰਿਹਾ, ਔਰ ਉਹਦੇ ਬਾਅਦ ਤੁਸੀਂ ਪੇ ਕੀਤਾ, ਵੈਸੇ ਹੈ ਤਾਂ ਸਿਕਿਉਰ ਹੀ ਹੈ ਫਰਨੀਚਰ ਦੇ ਨਾਲ, ਪਰ ਫਰਨੀਚਰ ਕੋਈ ਲੈਣ ਨਹੀਂ ਆਉਂਦਾ। ਸੋ ਮੋਸਟ ਆਫ ਦੈਟ ਆਲਸੋ ਫਾਲਸ ਇਨ ਅੰਡਰ ਅਨਸਿਕਿਉਰਡ ਡੈਟ। ਤੁਸੀਂ ਇਦਾਂ ਨਾ ਕਿਹਾ ਕਰੋ ਲੋਕਾਂ ਨੇ ਲੈ ਕੇ ਰੱਖ ਲੈਣੇ, ਵੀ ਚੱਕਣ ਨਹੀਂ ਆਉਂਦੇ ਬਾਅਦ ਦੇ ਵਿੱਚ। ਗੱਲ ਇਹ ਆ ਵੀ ਅੱਜ ਕੱਲ ਕੰਮ ਕਸੂਤਾ ਆ, ਸਖਤੀ ਜਿਹੜੀ ਉਹ ਬਹੁਤ ਆ ਹਰ ਇੱਕ ਪਾਸਿਓਂ, ਕਿਉਂਕਿ ਜਦੋਂ ਅੱਜ ਨਹੀਂ ਤਾਂ ਤੁਹਾਡੇ ਆਉਣ ਵਾਲੇ ਭਵਿੱਖ ਦੇ ਉੱਤੇ ਤਾਂ ਇਸ ਦਾ ਜਿਹੜਾ ਅਸਰ ਪੈਣਾ ਹੀ ਪੈਣਾ। ਉਹ ਤੁਹਾਡੀ ਕ੍ਰੈਡਿਟ ਰਿਪੋਰਟਸ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਨਜ਼ਰ ਜਿਹੜੀ ਉਹ ਆਉਣੀ ਆ। ਸੋ ਤੁਹਾਡੇ ਤੁਸੀਂ ਕਿੱਦਾਂ ਫਿਰ ਹੈਲਪ ਕਰ ਸਕਦੇ ਆ? ਕਿੱਥੇ ਤੁਹਾਨੂੰ ਕਾਲ ਕਰਨੀ ਆ? ਕੀ ਪ੍ਰੋਸੀਜਰ ਜਿਹੜਾ ਉਹ ਹੋਊਗਾ? ਦੇਖੋ, ਜਨਰਲੀ ਰਾਜਕਰਨ ਹੁੰਦਾ ਕੀ ਹੈ ਕਿ ਆਪਾਂ ਜਦੋਂ ਵੀ ਮਿਨੀਮਮ ਪੇਮੈਂਟ ਦੇ ਦਿੰਦੇ, ਸਟਰਕਚਰ ਸਿਸਟਮ ਇਦਾਂ ਦਾ ਬਣਿਆ ਹੋਇਆ ਕਿ ਬੰਦਾ ਲੱਗਦਾ ਕਿ ਚਲੋ ਜੀ ਆਪਣੀਆਂ ਬਾਕੀ ਮਿਨੀਮਮ ਪੇਮੈਂਟਸ ਜਾਂ ਮੰਥਲੀ ਖਰਚੇ ਜਾ ਰਹੇ ਨੇ, ਜੇ ਘਰ ਦੀਆਂ ਮੌਰਗੇਜ, ਬਿਜਲੀ ਦੇ ਬਿੱਲ, ਪਾਣੀ ਦੇ, ਉਹਦੇ ਨਾਲ ਹੀ ਆਪਾਂ ਕ੍ਰੈਡਿਟ ਕਾਰਡ ਦੀ ਪੇਮੈਂਟਸ ਵੀ ਐਡ ਕਰ ਦਿੰਦੇ ਹਾਂ, ਉਹਨੂੰ ਇੱਕ ਤਰ੍ਹਾਂ ਦਾ ਮੰਥਲੀ ਐਕਸਪੈਂਸ ਬਣਾ ਦਿੰਦੇ ਹਾਂ। ਪਰ ਹੁੰਦਾ ਕੀ ਹੈ ਕਿ ਉਹ ਕਈ ਇਦਾਂ ਦੇ ਕਸਟਮਰ ਨੇ ਸਾਡੇ, ਕਈ 8-12 ਸਾਲ ਬਾਅਦ ਸਾਡੇ ਕੋਲ ਵਾਪਸ ਆਏ ਨੇ, ਔਰ ਕ੍ਰੈਡਿਟ ਕਾਰਡ ਦਾ ਡੈਟ ਜਿਹੜਾ ਉਹਨਾਂ ਦਾ 12 ਸਾਲ ਪਹਿਲਾਂ ਹੀ ਉਹ ਤੋਂ ਜ਼ਿਆਦਾ ਹੋ ਚੁੱਕਿਆ। ਸੋ ਅਸੀਂ ਇਹ ਕਰ ਸਕਦੇ, ਜਦੋਂ ਵੀ ਤੁਸੀਂ ਕਾਲ ਕਰਦੇ ਹੋ, ਕਈ ਵਾਰ ਕਸਟਮਰ ਨੂੰ, ਜਿਹੜਾ ਵੀ ਕਲਾਇੰਟ ਹੁੰਦਾ, ਸਾਨੂੰ ਉਹਨਾਂ ਨੂੰ ਕੰਸਰਨ ਹੁੰਦਾ ਕਿ ਸਾਡਾ ਕ੍ਰੈਡਿਟ ਨਾ ਖਰਾਬ ਹੋ ਜਾਏ, ਸਾਡੇ ਹੋਰ ਇਸ਼ੂ ਨਾ ਹੋ ਜਾਣ। ਤੁਹਾਡੇ ਜਿਹੜੇ ਵੀ ਫਿਊਚਰ ਪਲਾਨਸ ਹੈਗੇ ਨੇ, ਤੁਸੀਂ ਗੱਡੀ, ਕਿਉਂਕਿ ਆਪਸ਼ਨਸ ਨੇ, ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀਜ਼ ਨੇ, ਮਲਟੀਪਲ ਤਰ੍ਹਾਂ ਦੀਆਂ 7, 11, 13, ਅਸੀਂ ਕ੍ਰੈਡਿਟ ਖਰਾਬ ਨਹੀਂ ਕਰਨਾ ਚਾਹੁੰਦੇ, ਅਸੀਂ ਆਹ ਨਹੀਂ ਕਰਨਾ ਚਾਹੁੰਦੇ, ਜੋ ਵੀ ਕੰਸਰਨਸ ਹੈਗੇ ਨੇ ਤੁਸੀਂ ਕਾਲ ਕਰ ਲਓ, ਔਰ ਜਿੰਨੇ ਵੀ ਆਪਸ਼ਨਸ ਨੇ, ਚਾਹੇ ਬੈਂਕਰਪਸੀ ਹੈ, ਸੈਟਲਮੈਂਟ ਹੈ, ਕੰਸੋਲੀਡੇਸ਼ਨ, ਉਹ ਸਾਰਾ ਸਾਡਾ ਕਿਹੜਾ ਸਟਾਫ ਹੈ ਤੁਹਾਡੇ ਨਾਲ ਰਿਵਿਊ ਕਰਦਾ। ਔਰ ਵਨਸ ਯੂ ਪਿਕ ਦ ਸੋਲਿਊਸ਼ਨ ਜਿਹੜਾ ਤੁਹਾਨੂੰ ਠੀਕ ਲੱਗਦਾ, ਉਹਦੇ ਬਾਅਦ ਉਹਦੀਆਂ ਤੁਸੀਂ ਜੇ ਮੰਨ ਲਓ ਕਿ ਸੈਟਲਮੈਂਟ ਪਿਕ ਕੀਤਾ ਜਾਂ ਕੰਸੋਲੀਡੇਸ਼ਨ ਪਿਕ ਕੀਤਾ, ਤੁਹਾਡੀ ਮੰਥਲੀ ਮਿਨੀਮਮ ਪੇਮੈਂਟਾਂ ਬਣਦੀਆਂ ਨੇ, ਤੁਸੀਂ ਉਹਨੂੰ ਜੇ ਆਪਾਂ ਰਿਟੇਨ ਕਰੋ ਤੇ ਵਿਦਿਨ ਐਨੀਵੇਅਰ ਬਿਟਵੀਨ 6 months to 4 years ਅਸੀਂ ਤੁਹਾਡਾ ਜਿਹੜਾ ਕਰਜ਼ਾ ਅੱਧੇ ਤੋਂ ਵੱਧ ਮਾਫ ਕਰਾ ਸਕਦੇ ਹਾਂ, ਔਰ ਤੁਹਾਡੀ ਜਿਹੜੀ ਲਾਈਫ ਹੈ ਉਹ ਬੈਕ ਔਨ ਟਰੈਕ ਲਿਆ ਸਕਦੇ ਹਾਂ। ਜਨਰਲੀ ਕੀ ਹੈ ਕਿ ਇਸ ਟਾਈਮ ਇਕਨੋਮੀ ਕਾਫੀ ਖਰਾਬ ਹੈ, ਔਰ ਅੱਗੋਂ ਵੀ ਅਨਫੋਰਚੂਨੇਟਲੀ ਸਿਚੁਏਸ਼ਨ ਇੰਨੀ ਕੋਈ ਚੰਗੀ ਨਜ਼ਰ ਹੁੰਦੀ ਨਹੀਂ ਆ ਰਹੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਇਸ ਦੌਰਾਨ ਆਪਣਾ ਫਾਈਨੈਂਸ਼ੀਅਲ ਸਿਚੁਏਸ਼ਨ ਆਪਾਂ ਬੈਟਰ ਕਰ ਲਈਏ, ਇਸ ਤੋਂ ਪਹਿਲਾਂ ਕਿ ਇਕਨੋਮੀ ਰਿਕਵਰ ਕਰੇ, ਆਪਾਂ ਵੀ ਰਿਕਵਰ ਕਰ ਸਕਦੇ ਹਾਂ। ਸੋ ਅਸੀਂ ਤੁਹਾਡੇ ਕਰਜ਼ੇ ਚੋਂ ਨਿਕਲਣ, ਜਿਹੜਾ ਮੇਨ ਮਕਸਦ ਹੈ, ਇਟਸ ਨਾਟ ਇਨਵੈਸਟਮੈਂਟ। ਕਈ ਵਾਰ ਤੁਹਾਨੂੰ ਕਾਲ ਕਹਿੰਦੇ ਕਿ ਤੁਸੀਂ ਕਿ ਅੱਧੇ ਤੋਂ ਵੱਧ ਬਚਾ ਦਿੰਦੇ ਆ, ਡੈਫੀਨਿਟਲੀ ਬਚ ਜਾਂਦੇ ਨੇ, ਪਰ ਆਪਣਾ ਮਕਸਦ ਇਹ ਹੈ ਨਹੀਂ ਕਿ ਤੁਹਾਨੂੰ ਇਹ ਪੈਸੇ ਡਬਲ ਕਰਕੇ ਦੇਣੇ ਨੇ। ਮਕਸਦ ਇਹ ਹੈ ਕਿ ਜਿਹੜਾ ਤੁਹਾਡਾ ਮਿਨੀਮਮ ਪੇਮੈਂਟਾਂ ਦੇ ਵਿੱਚ ਹਰ ਮਹੀਨੇ hundreds of thousands of dollars ਜਿਹੜੇ ਵੇਸਟ ਹੁੰਦੇ ਪਏ ਨੇ, ਉਹਨੂੰ ਆਪਾਂ ਉਸ ਲੀਕੇਜ ਨੂੰ ਰੋਕੀਏ ਔਰ ਤੁਹਾਨੂੰ ਕਰਜ਼ੇ ਚੋਂ ਬਾਹਰ ਕੱਢੀਏ।
ਅੱਛਾ, ਜਦੋਂ ਲੋਕ ਇਹ ਸੋਚਦੇ ਆ, ਉਹਨਾਂ ਦੇ ਮਨ 'ਚ ਹਰ ਇੱਕ 'ਚ ਹਰਜੋਤ ਸਿੰਘ ਜੀ, ਨਿਰਮਲ ਭਾਜੀ, ਇਹ ਆਉਂਦਾ ਆ ਵੀ ਅੱਛਾ ਹੁਣ ਆਪਾਂ ਨੂੰ ਜੇ ਅੱਧਾ ਤੋਂ ਕਰਜ਼ਾ ਮਾਫ਼ ਹੋ ਜਾਣਾ ਵੀ ਸਾਨੂੰ ਹੁਣ ਕੁਛ ਦੇਣਾ ਨਹੀਂ ਪੈਣਾ। ਇਹ ਮਨ ਦੇ ਵਿੱਚ ਲੋਕਾਂ ਦੇ ਜਿਹੜਾ ਉਹ ਡੈਫੀਨੇਟਲੀ ਆਉਣ ਲੱਗ ਜਾਂਦਾ ਆ ਕਿ ਫਿਰ ਵੀ ਜਿਹੜੀਆਂ ਪੇਮੈਂਟਸ ਆ ਜਾਂ ਕੁਛ ਆ ਉਹ ਤੁਹਾਨੂੰ ਦੇਣਾ ਪੈਂਦਾ ਆ। ਤੁਹਾਡੀ ਫੀਸ ਇੱਕ ਵੱਖਰੀ ਚੀਜ਼ ਆ, ਪਰ ਫਿਰ ਵੀ ਜਿਨ੍ਹਾਂ ਦੇ ਨਾਲ ਇਹ ਡੈਟ ਸੈਟਲ ਕਰਨਾ ਆ, ਕੀ ਉਹਨਾਂ ਨੂੰ ਕੁਛ ਨਾ ਕੁਛ ਫਿਰ ਵੀ ਮਹੀਨੇ ਦਰ ਮਹੀਨੇ ਜਾਂਦਾ ਰਹਿਣਾ ਹੈ? ਜੀ, ਜੀ, ਬਿਲਕੁਲ ਬਹੁਤ ਇੰਪੋਰਟੈਂਟ ਕੁਐਸਚਨ ਹੈ, ਥੈਂਕ ਯੂ ਫॉर ਆਸਕਿੰਗ ਦੈਟ। ਚੱਕਰ ਕੀ ਹੁੰਦਾ ਹੈ ਕਿ ਦੇਖੋ ਜਿਹੜਾ ਤੁਹਾਡਾ ਆਫ ਕੋਰਸ ਅੱਧਾ, ਜੇ ਮੰਨ ਲਓ ਅੱਧਾ ਜਾਂ ਅੱਧਾ ਵੀ ਮਾਫ ਕਰ ਲਾ, ਫॉर ਐਗਜ਼ਾਮਪਲ ਲੈ ਲੈਣੇ ਕਿ ਤੁਹਾਡਾ $1,00,000 ਦਾ ਕਰਜ਼ਾ ਹੀ 50,000 ਮਾਫ ਹੋ ਗਿਆ, ਹੁਣ ਜਿਹੜਾ 50,000 ਉਹਦੀ ਕਿਸ਼ਤਾਂ ਦੇਣੀਆਂ ਪੈਣੀਆਂ ਨੇ, ਔਰ ਅਸੀਂ ਅਪਫਰੰਟ ਪੈਸੇ ਪੂਰਾ ਐਜ਼ ਸੱਚ ਜਿਹੜੀ ਸੈਟਲਮੈਂਟ ਕੰਪਨੀ ਉਹ ਅਪਫਰੰਟ ਪੈਸਾ ਕੋਈ ਨਹੀਂ ਲੈਂਦੀ। ਅਸੀਂ ਇੱਕ ਤੁਹਾਡਾ ਟਰਸਟ ਜਿਹੜਾ ਅਕਾਊਂਟ ਸੈਟਅਪ ਕਰ ਦਿੰਦੇ ਹਾਂ, ਵਿਚ ਇਜ਼ ਲਾਈਕ ਐਨ ਐਸਕਰੋ ਅਕਾਊਂਟ, ਥਰਡ ਪਾਰਟੀ ਅਕਾਊਂਟ ਤੁਹਾਡਾ ਹੈਗਾ, ਜਿਹਦੇ 'ਚ ਤੁਸੀਂ ਕੀ ਕਰਦੇ ਹੋ ਕਿ ਤੁਹਾਡੇ ਜਿਹੜੇ ਪੈਸੇ ਜਿਹੜੇ ਵੀ ਤੁਹਾਡੀ ਮਿਨੀਮਮ ਪੇਮੈਂਟ ਜੋ ਵੀ ਤੁਸੀਂ ਸੈਟਅਪ ਕੀਤੀ ਜਿਹੜੀ ਤੁਸੀਂ ਅਫੋਰਡ ਕਰ ਸਕਦੇ ਹੋ ਉਹ ਜਾਂਦੀ ਰਹਿੰਦੀ ਹੈ, ਔਰ ਉਹ ਪੇਮੈਂਟ ਜਿਹੜਾ ਉਹਦਾ ਬੈਂਕ ਹੈ ਉਹ ਤੁਹਾਡਾ ਜਿਹੜਾ ਵੀ ਕਲਾਇੰਟ ਹੈ ਉਹਦਾ ਪਾਰਟਿਕੂਲਰ ਉਹਦਾ ਅਖਤਿਆਰ ਹੁੰਦਾ। ਸੋ ਅਸੀਂ ਉਸ ਪੇਮੈਂਟ ਪੈਸੇ ਨੂੰ ਛੇੜ ਨਹੀਂ ਸਕਦੇ ਵਿਦਆਊਟ ਯੋਰ ਆਥੋਰਾਈਜੇਸ਼ਨ। ਸੋ ਕਰਦੇ ਕੀ ਕਿ ਜਦੋਂ ਵੀ ਸਾਨੂੰ ਲਮਸਮ ਮੰਨ ਲਓ ਕਿ ਚੇਜ਼ ਦੀਆਂ $5 ਮਿਲੀਅਨ ਦੀ ਸੈਟਲਮੈਂਟਸ ਮਿਲ ਗਈਆਂ, ਹੁਣ ਜਿੰਨੇ ਵੀ ਚੇਜ਼ ਦੇ ਅਕਾਊਂਟ ਹੈਗੇ ਨੇ, ਉਹ ਜਿੰਨੇ ਵੀ ਸਾਡੇ ਕਲਾਇੰਟ ਨੇ, ਉਹਨਾਂ ਦੇ ਅਕਾਊਂਟ 'ਚ ਜਿੰਨੇ ਵੀ ਮਿਨੀਮਮ ਪੈਸੇ ਪਏ ਨੇ ਉਹਨੂੰ ਆਪਾਂ ਕੱਢ ਕੇ ਸਾਰਿਆਂ ਨੂੰ ਇਕੱਠਾ ਪੂਰਨ ਕਰਕੇ ਤੇ ਆਪਾਂ ਸੈਟਲ ਕਰ ਲੈਂਦੇ ਹਾਂ। ਸੋ ਜੇ ਤੁਹਾਡੇ ਅਕਾਊਂਟ ਦੇ ਵਿੱਚ ਜਿਹੜਾ ਤੁਹਾਡਾ ਟਰਸਟ ਅਕਾਊਂਟ ਉਹਦੇ 'ਚ ਪੈਸੇ ਪਏ ਹੋਣਗੇ ਤਾਂ ਹੀ ਆਪਾਂ ਸੈਟਲਮੈਂਟ ਲੈ ਸਕਦੇ ਹਾਂ। ਜੇ ਸੈਟਲਮੈਂਟ ਪੈਸੇ ਨਹੀਂ ਪਏ ਹੁੰਦੇ ਤੇ ਐਕਚੁਅਲੀ ਬੈਂਕ ਵੀ ਪੈਸੇ ਨਹੀਂ ਦਿੰਦਾ, ਔਰ ਕਈ ਵਾਰ ਸੈਟਲਮੈਂਟ ਨਹੀਂ ਦਿੰਦਾ, ਔਰ ਕਈ ਵਾਰ ਏਦਾਂ ਹੁੰਦਾ ਕਿ ਅਸੀਂ ਸੈਟਲਮੈਂਟ ਲੈ ਵੀ ਲਈ ਬੈਂਕ ਤੋਂ ਆਰਗਿਊ ਕਰਕੇ, ਔਰ ਉਹਨਾਂ ਦੇ ਅਕਾਊਂਟ ਪੈਸੇ ਨਾ ਹੋ ਸਕੇ ਔਰ ਪੇਮੈਂਟ ਨਾ ਕਰ ਸਕੇ ਡਾਊਨ ਦਾ ਰੋਡ। ਉਹਦੇ ਵਿੱਚ ਪ੍ਰੋਬਲਮ ਕੀ ਹੁੰਦੀ ਹੈ, ਜਿਹੜੀ ਸੈਟਲਮੈਂਟ ਮਿਲੀ ਹੁੰਦੀ ਉਹ ਵਾਇਡ ਹੋ ਜਾਂਦੀ ਹੈ, ਜਿਹੜੇ ਪੈਸੇ ਦਿੱਤੇ ਨੇ ਉਹ ਵੀ ਖਰਾਬ ਹੋ ਜਾਂਦੇ ਨੇ। ਸੋ ਜਿਹੜੇ ਪੈਸੇ ਪਏ ਨੇ, ਜਿਹੜੀ ਐਸਕਰੋ ਅਕਾਊਂਟ ਕੀਤਾ, ਉਹ ਕਸਟਮਰ ਦੀ ਸਿਕਿਉਰਿਟੀ ਤੇ ਸੇਫਟੀ ਵਾਸਤੇ ਕੀਤਾ ਕਿ ਅਸੀਂ ਡਾਇਰੈਕਟਲੀ ਉਹਨਾਂ ਦੇ ਪੈਸੇ ਟੈਪ ਨਾ ਕਰ ਸਕੀਏ ਔਰ ਉਹਨਾਂ ਨੂੰ ਬੈਸਟ ਤੋਂ ਬੈਸਟ ਸੈਟਲਮੈਂਟ ਜਿਹੜੀ ਹੈ ਉਹ ਲੈ ਸਕੀਏ। ਉਹਦੇ ਚ ਐਗਜ਼ੈਕਟਲੀ ਡਾਇਰੈਕਟਲੀ ਇਨਵੋਲਵਮੈਂਟ ਸਾਡੀ ਕੋਈ ਨਹੀਂ ਹੈਗੀ। ਔਰ ਜਿਹੜੀ ਆਪਾਂ ਗੱਲ ਕੀਤੀ ਕਿ ਅਪ ਟੂ ਅੱਧੇ ਤੋਂ ਵੱਧ ਪੈਸੇ ਬਚ ਸਕਦੇ ਨੇ, ਉਹਦੇ ਚ ਤੁਹਾਡੀਆਂ ਲੇਟ ਪੇਮੈਂਟ, ਤੁਹਾਡੀਆਂ ਫੀਸ ਜਿਹੜੀਆਂ ਦੇਣੀਆਂ ਨੇ, ਜਿਹੜੇ ਤੁਹਾਡੇ ਉਹਨਾਂ ਨਾਲ ਬੈਂਕ ਨੂੰ ਪੈਸੇ ਕਰਨੇ, ਔਰ ਸਾਡੀਆਂ ਸਾਰੀਆਂ ਫੀਸ ਪਾ ਕੇ, ਔਰ ਐਵਰੀ ਸਿੰਗਲ ਕੇਸ ਇਜ਼ ਲਾਇਰਡ ਬੈਕ। ਤੁਹਾਡਾ ਜਿਹੜੀ ਸੈਟਲਮੈਂਟ ਹੈ ਉਹ ਨੈਗੋਸ਼ੀਏਸ਼ਨ ਲਾਇਰਸ ਦੇ ਥਰੂ ਹੁੰਦੀ ਹੈ। ਸੋ ਸਾਰਾ ਕੁਝ ਪੇ ਕਰਕੇ ਵੀ ਆਫਟਰ ਦੈਟ ਸਾਡੀ ਫੀਸ ਪੇ ਕਰਕੇ, ਲਾਇਰ ਦੀ ਫੀਸ ਪੇ ਕਰਕੇ, ਸਭ ਕੁਝ ਪੇ ਕਰਕੇ, ਯੂ ਸਟਿਲ ਸੇ ਅੱਧੇ ਤੋਂ ਵੱਧ ਜਿਹੜੇ ਪੈਸੇ ਨਹੀਂ ਬਚਾ ਸਕਦੇ। ਜੀ।